Hate graffiti at US temple, second incident in 10 days. This type of hate against Hindu Americans and vandalism is appalling and morally wrong. The Department of Justice must investigate these hate crimes and those responsible should be held fully accountable under the law, Congressman Rao Khanna said. ਇਸ ਦੇ ਉੱਤੇ ਜਿਹੜਾ ਉਹ ਲਿਖਿਆ ਗਿਆ ਹਿੰਦੂਜ਼ ਗੋ ਬੈਕ ਔਰ ਐਂਟੀ ਹਿੰਦੂ ਹੇਟ ਹੈ, ਅਸੀਂ ਵੀ ਕੰਡੈਮ ਕਰਦੇ ਹਾਂ, ਪਰ ਪਹਿਲਾਂ ਦੇਖੋ ਵੀ ਕੀਤਾ ਕਿਹਨੇ ਜੀ। ਔਰ ਇਹ ਬੇਸ਼ੱਕ ਇਹ ਹਿੰਦੂਆਂ ਦੇ ਨਿਰੰਕਾਰੀ ਨੇ, ਲੇਕਿਨ ਰਾਹ ਦੇ ਹੈੱਡਕੁਆਟਰ ਨੇ, ਕੈਨੇਡਾ ਹੋਏ, ਆਸਟ੍ਰੇਲੀਆ 'ਚ ਹੋਏ, ਜਾਂ ਮੋਦੀ ਦੀ ਆਮਦ ਤੋਂ ਪਹਿਲਾਂ 17 ਸਤੰਬਰ ਨੂੰ, ਜਾਂ ਦੂਸਰਾ ਹਵਾਲੇ ਨਾਲ ਹੋਏ ਜੀ ਨਿਊਯਾਰਕ ਦੇ ਅਖਸ਼ਤਾਮ ਮੰਦਰਾਂ ਦੀ ਡੀਫੇਸਿੰਗ ਹੈ। ਔਰ ਇਹਦੇ 'ਚ ਇੱਕ ਪੁਆਇੰਟ ਬੜਾ ਦਿਲਚਸਪੀ ਵਾਲਾ ਹੋਏਗਾ, ਕੈਮਰੇ ਨਹੀਂ ਨੇ, ਜਿੱਥੇ ਤੁਹਾਨੂੰ ਮੀਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਭਾਈ ਇੱਕ ਤੁਸੀਂ ਬਹੁਤ ਜਿਹੜੀ ਹੈ ਉਹ ਮਾਰਵਲਸ ਔਰ ਬਹੁਤ ਜ਼ਬਰਦਸਤ ਇਮਾਰਤ ਵੱਲ ਜਾ ਰਹੇ ਹੋ, ਤੇ ਉੱਥੇ CCTV ਕੈਮਰੇ ਕਿਉਂ ਗਾਇਬ ਨੇ ਜੀ? ਨਾ ਤਾਂ ਅਮਰੀਕਾ ਨੇ ਡਿਨਾਈ ਕੀਤਾ ਕਿ ਜੀ ਅਸੀਂ ਜਿਹੜੇ ਸੱਦੇ ਸੀ ਬੰਦੇ, ਔਰ ਉਹਨਾਂ ਦੇ ਮੀਡੀਆ ਨੇ ਕਿਹਾ ਕਿ ਜੀ ਉਹਨਾਂ ਨੇ ਸਿੱਖਾਂ ਨੂੰ ਸੱਦ ਕੇ ਅਸ਼ੋਰ ਕੀਤਾ ਕਿ ਤੁਸੀਂ ਬਿਲਕੁਲ ਸਿਕਿਉਰ ਹੋ, ਔਰ ਖੁਦ ਹੀ ਉਹਨਾਂ ਨੇ ਉਹਨੂੰ ਖਾਲਿਸਤਾਨੀ ਸਪਿਨ ਵੀ ਦਿੱਤੀ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਅਮਰੀਕਾ ਤੇ ਭਾਰਤ ਦੇ ਜਿਹੜੇ ਸਬੰਧ ਹੈਗੇ ਆ। ਅਸੀਂ ਬੀਤੀ ਕੱਲ ਤੇ ਸ਼ੋਅ ਨਹੀਂ ਸੀ ਕਰ ਸਕੇ, ਉਹਦੇ ਤੋਂ ਪਹਿਲਾਂ ਇੱਕ ਦਿਨ ਅਸੀਂ ਗੱਲ ਕੀਤੀ ਸੀਗੀ ਵੀ ਕਿਸ ਹਿਸਾਬ ਦੇ ਨਾਲ ਜਿਹੜੀ ਮੋਦੀ ਦੀ ਅਮਰੀਕਾ ਫੇਰੀ ਹੈ, ਜਾਂ ਇਹ ਜਿਹੜਾ ਸਾਰਾ ਪਾਰਟ ਚੱਲ ਰਿਹਾ ਉਹ ਕਿਵੇਂ ਡਿਵੈਲਪ ਕਰ ਰਿਹਾ, ਅਮਰੀਕਾ ਭਾਰਤ ਨੂੰ ਕਿਵੇਂ ਉਹ ਦੇਖ ਰਿਹਾ ਆ। ਉਸੇ ਸੰਦਰਭ ਦੇ ਵਿੱਚ ਜਿਵੇਂ ਇੱਕ ਪੈਟਰਨ ਦੇ ਤਹਿਤ ਅਸੀਂ ਦੇਖਿਆ, ਜਿੱਥੇ ਜਿੱਥੇ ਸਿੱਖਸ ਫॉर ਜਸਟਿਸ ਵੱਲੋਂ ਰੈਫਰੈਂਡਮ ਦੀਆਂ ਵੋਟਾਂ ਪਵਾਈਆਂ ਜਾਂਦੀਆਂ ਨੇ, ਜਿਹੜੇ ਮੁਲਕ ਦੇ ਵਿੱਚ ਪਹਿਲਾਂ ਕੈਨੇਡਾ ਦਾ ਜ਼ਿਕਰ ਹੋਇਆ, ਫਿਰ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਅਮਰੀਕਾ ਦੇ ਵਿੱਚ, ਤੇ ਉੱਥੇ ਮਤਲਬ ਜਿਹੜੇ ਵਾਪਸ ਮੰਦਰ ਹੈਗੇ ਆ ਉਹਨਾਂ ਦੀ ਡੀਫੇਸਿੰਗ ਹੁੰਦੀ ਹੈ ਤੇ ਉਹਨਾਂ ਨੂੰ ਡੈਸਕ੍ਰੇਟ ਕੀਤਾ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ। ਪ੍ਰੋਵੋਕਿੰਗ ਜਿਹੜੇ ਨਾਅਰੇ ਹੈਗੇ ਆ, ਕਦੇ ਕੰਧ ਦੇ ਉੱਤੇ ਜਾਂ ਕਿਸੇ ਇਨਸਿਗਨੀਆ ਜਿਹੜਾ ਵੱਡਾ ਉਹਨਾਂ ਦਾ ਲੋਗੋ ਬਣਿਆ ਹੁੰਦਾ, ਉਸ ਦੇ ਉੱਤੇ ਨਾਅਰੇ ਲਿਖੇ ਜਾਂਦੇ ਆ। ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਖਬਰ ਵੀ ਆਈ ਵੀ ਉਹ ਕੈਮਰੇ ਹੈ ਨਹੀਂ ਉੱਥੇ। ਜਦੋਂ ਜਾਂਚ ਦੇ ਵਿੱਚ ਉਹ ਗੱਲ ਸਾਹਮਣੇ ਆਈ, ਪੁਲਿਸ ਵਾਲੇ ਲੱਭਣ ਲੱਗੇ ਵੀ ਭਾਈ ਹੁਣ ਇਹਦੀ ਜਾਂਚ ਕਰਕੇ ਦੇਖੀਏ ਤੇ ਸਹੀ ਕੌਣ ਕਰ ਗਿਆ, ਤੇ ਉਹਦੇ ਵਿੱਚ ਮਤਲਬ ਉਹ ਮੁੜ ਕੇ ਇਹੀ ਗੱਲ ਸਾਹਮਣੇ ਆਈ ਵੀ ਆਪ ਹੀ ਕੀਤਾ, ਤੇ ਜਿਹੜਾ ਇਲਜ਼ਾਮ ਹੈ ਉਹ ਸਿੱਖਾਂ ਦੇ ਸਿਰ ਮੜਨ ਦੀ ਜਿਹੜੀ ਲਾਈਨ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ। ਸੋ ਹੁਣ ਇਹ ਵੀ ਇੱਕ ਪੈਟਰਨ ਲਗਾਤਾਰਤਾ ਦੇ ਨਾਲ ਜਾਰੀ ਹੈ ਵੀ ਜਿੱਥੇ ਵੱਡਾ ਪ੍ਰੋਟੈਸਟ ਹੁੰਦਾ ਜਾਂ ਜਿੱਥੇ ਵੋਟਾਂ ਪੈਂਦੀਆਂ ਨੇ ਰੈਫਰੈਂਡਮ ਦੀਆਂ, ਉੱਥੇ ਇਹ ਜਿਹੜਾ ਘਟਨਾਕ੍ਰਮ ਹੈ ਉਹ ਵਾਪਰ ਜਾਂਦਾ ਆ। ਸੋ ਇਹ ਦੋਹਾਂ ਪੱਖਾਂ ਤੋਂ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੰਡੀਅਨ ਮੀਡੀਆ ਵੱਧ ਚੜ੍ਹ ਕੇ ਖਬਰਾਂ ਲਾਉਂਦਾ। ਹੁਣ ਬੀਤੀ ਕੱਲ੍ਹ ਵੀ ਮਤਲਬ ਅਜਿਹੀ ਇੱਕ ਘਟਨਾ ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਦੇ ਵਿੱਚ ਹੁੰਦੀ ਹੈ 10 ਕੁ ਦਿਨ ਪਹਿਲਾਂ, ਜਦੋਂ ਹੁਣ ਨਰਿੰਦਰ ਮੋਦੀ ਨੇ ਇੱਥੇ ਆਉਣਾ ਸੀ। ਇਹ ਨਿਊਯਾਰਕ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਉਹੀ ਵਾਪਸ ਮੰਦਰ ਹੁਣ ਜਿਹੜਾ ਹੈਗਾ ਉੱਥੇ ਨਾਅਰੇ ਲਿਖੇ ਗਏ ਆ ਸੈਕਰਾਮੈਂਟੋ ਦੇ ਵਿੱਚ। ਸੋ ਕਿਵੇਂ ਦੇਖਿਆ ਜਾਵੇ ਇਹ ਸਾਰੇ ਘਟਨਾਕ੍ਰਮ ਨੂੰ ਵੀ, ਇਹ ਜਿਹੜਾ ਚੱਲ ਰਿਹਾ ਤੇ ਕਿਸ ਪੈਟਰਨ ਦੇ ਤਹਿਤ ਜਾਂ ਕਿਸ ਨੀਤੀ ਦੇ ਤਹਿਤ ਇਹ ਜਿਹੜੀ ਡੈਸਕ੍ਰੇਸ਼ਨ ਹੈ ਜਾਂ ਡੀਫੇਸਿੰਗ ਹੈ ਉਹ ਕੀਤੀ ਜਾ ਰਹੀ ਹੈ ਜਾਂ ਕਰਵਾਈ ਜਾ ਰਹੀ ਹੈ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਰ ਦੀ ਨਰਿੰਦਰ ਮੋਦੀ ਦੀ 3 ਰੋਜ਼ਾ ਅਮਰੀਕਾ ਯਾਤਰਾ ਜਿਹੜੀ ਹੈ ਉਹ ਇਹ ਨਹੀਂ ਕਿ ਵੀ ਵਿਵਾਦਾਂ 'ਚ ਘਿਰੀ ਰਹੀ, ਲੇਕਿਨ ਉਸ ਨੇ ਇੰਡੀਆ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਉਸ ਦਾ ਜਿਹੜਾ ਉਹ ਸ਼ੀਸ਼ਾ ਦਿਖਾਇਆ। ਔਰ ਇਹ ਗੱਲ ਅਸੀਂ ਇੱਕ ਸਿੱਖ ਪਰਸਪੈਕਟਿਵ ਤੋਂ ਨਹੀਂ ਕਹਿੰਦੇ, ਈਵਨ ਤੁਸੀਂ ਸਾਰਾ ਇੰਡੀਅਨ ਮੀਡੀਆ ਖੰਗਾਲ ਲਓ, ਉਹਨਾਂ ਦੇ ਯੂਟਿਊਬਰ ਔਰ ਦੂਸਰੇ, ਹਾਲਾਂ ਜਿਹੜੇ ਯੂਟਿਊਬਰ ਓਬਜੈਕਟਿਵਲੀ ਦੇਖਦੇ ਨੇ ਉਹ ਇਸ ਨੂੰ ਇੰਡੀਆ ਦੀ ਵੱਡੀ ਬੇਇੱਜ਼ਤੀ ਮੰਨਦੇ ਨੇ, ਔਰ ਉਹਦੇ ਲਈ ਮੋਦੀ ਨੂੰ ਜ਼ਿੰਮੇਵਾਰ ਦੱਸਦੇ ਨੇ ਕਿ ਭਾਈ ਉਸ ਨੇ ਲੈਟ ਡਾਊਨ ਕੀਤਾ ਹੈ ਮੁਲਕ ਨੂੰ, ਔਰ ਉਹਦੀ ਫੋਰਨ ਪਾਲਿਸੀ ਜਿਹੜੀ ਹੈ ਟੋਟਲੀ ਕਲੈਪਸ ਹੈ। ਔਰ ਜਿਹੜੇ ਮੋਦੀ ਭਗਤ ਮੀਡੀਆ ਉਹ ਇਹਨੂੰ ਅਮਰੀਕਾ ਦੀ ਸਾਜ਼ਿਸ਼ ਦੱਸਦਾ ਹੈ ਕਿ ਅਮਰੀਕਾ ਖਾਲਿਸਤਾਨੀਆਂ ਦੀ ਪਿੱਠ 'ਤੇ ਖੜ੍ਹ ਗਿਆ। ਇਹੀ ਕਾਰਨ ਹੈ ਕਿ ਉੱਥੇ ਉਹਨਾਂ ਦੇ ਡਿਸਟ੍ਰਿਕਟ ਕੋਰਟ ਨੇ ਅਜੀਤ ਡੋਵਲ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਔਰ ਸੁਸ਼ਾਂਤ ਗੋਇਲ ਔਰ ਜਿਹੜਾ ਨਿਖਿਲ ਗੁਪਤਾ, ਇਹਨਾਂ ਦੇ ਖਿਲਾਫ ਵਾਰੰਟ ਕੱਢੇ ਨੇ। ਪਹਿਲੀ ਵਾਰ ਐਸਾ ਹੋਇਆ ਕਿ ਕਿਸੇ
ਸਿਕਿਉਰਿਟੀ ਐਡਵਾਈਜ਼ਰ ਇਸੇ ਤੋਂ ਹੀ ਡਰਦੇ ਆ ਅਜੀਤ ਡੋਵਾਲ ਨਹੀਂ ਆਇਆ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ 2 ਦਿਨ ਪਹਿਲਾਂ ਪ੍ਰੋ ਖਾਲਿਸਤਾਨੀਆਂ ਦੇ ਨਾਲ ਜਿਹੜੀ ਵਾਈਟ ਹਾਊਸ ਨੇ ਮੀਟਿੰਗ ਕੀਤੀ ਦਾ ਮਤਲਬ ਹੈ ਕਿ ਅਮਰੀਕਾ ਨੇ ਖਾਲਿਸਤਾਨੀਆਂ ਨੂੰ ਜਿਹੜਾ ਆਪਣੇ ਸ਼ੈਲਟਰ ਥੱਲੇ ਲੈ ਲਿਆ, ਆਪਣੇ ਵਿੰਗਸ ਦੇ ਥੱਲੇ, ਔਰ ਇਹ ਬਹੁਤ ਵੱਡਾ ਖਤਰਾ ਹੈ। ਹਾਲਾਂਕਿ ਇੰਡੀਅਨ ਮੀਡੀਆ ਨੇ ਜਿਹੜੇ 3 ਹੀ ਥਾਵਾਂ ਤੇ ਪਾਵਰਫੁਲ ਪ੍ਰੋਟੈਸਟ ਹੋਏ ਮੋਦੀ ਦੇ ਖਿਲਾਫ, ਉਹ ਡੈਲਾਵੇਅਰ 'ਚ ਹੋਏ ਕੁਆਡ ਮੀਟਿੰਗ ਦੇ ਦੌਰਾਨ, ਇੱਥੇ ਕਮਿਊਨਿਟੀ ਸੈਂਟਰ 'ਚ ਹੋਏ ਨਾਸਾ ਕਾਊਂਟੀ 'ਚ, ਜਾਂ UN ਦੇ ਬਾਹਰ, ਉਹਨੂੰ ਆਲਮੋਸਟ ਬਲੈਕ ਆਊਟ ਹੀ ਕੀਤਾ। ਰਾਦਰ ਇਸ ਦੇ ਉਲਟ ਉਹਨਾਂ ਨੇ ਜਿਹੜੇ ਚੰਦ ਜ਼ਮੀਰ ਫਰੋਸ਼ ਪੱਗਾਂ ਵਾਲੇ ਸੀ ਉਹਨਾਂ ਦੇ ਨਾਲ ਜਿਹੜੀਆਂ ਪਿਕਚਰਾਂ ਉਹ ਕੱਢੀਆਂ ਕਿ ਜੀ ਇਹ ਫਲਾਣਾ ਜਿਹੜਾ ਉਹ ਇੱਕ ਉਹ ਮੈਰੀਲੈਂਡ ਦਾ ਹੈਗਾ, ਕੀ ਹੈ ਉਹ ਇੱਕ ਟੁਚਾ ਜਿਹਾ ਇਹਨਾਂ ਦਾ BJP ਦਾ ਬਣਿਆ ਹੋਇਆ ਪੱਗ ਵਾਲਾ ਜੱਸੀ ਸਿੰਘ, ਤੇ ਇੱਕ ਧਾਲੀਵਾਲ, ਇਹਨਾਂ ਦੀਆਂ ਪਿਕਚਰ, ਜਾਂ ਉਹਨਾਂ ਦੇ ਜਿਹੜੇ ਨੇ ਉਹਨਾਂ ਨੇ UN ਦੇ ਵਿੱਚ ਇੱਕ ਛੋਟਾ ਸਿੱਖ ਬੱਚਾ 5-6 ਸਾਲ ਦਾ ਜਿਹਨੇ ਆ ਕੇ ਪ੍ਰੈਜੈਂਟੇਸ਼ਨ ਦਿੱਤੀ, ਉਹਨੂੰ ਇਹ ਦੱਸਣ ਦੇ ਲਈ ਕਿ ਦੇਖੋ ਇੰਡੀਆ ਕਿਵੇਂ ਸਿੱਖਾਂ ਨੂੰ ਜਾਂ ਉਹਨਾਂ ਬੱਚਿਆਂ ਨੂੰ ਵੀ ਪ੍ਰਮੋਟ ਕਰ ਰਿਹਾ। ਉਹਨੇ ਕਿਤਾਬ ਲਿਖੀ ਹੈ ਔਰ ਉਹਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਸੋ ਉਹਨਾਂ ਨੇ ਜਿਹੜਾ ਮੋਦੀ ਦਾ ਵਿਰੋਧ ਸੀ ਪਾਵਰਫੁਲ ਤਰੀਕੇ ਨਾਲ ਉਹਨੂੰ ਟੋਟਲੀ ਬਲੈਕ ਆਊਟ ਕੀਤਾ। ਸੋ ਇਹਦੇ 'ਚ ਕੋਈ 2 ਰਾਵਾਂ ਨਹੀਂ ਨੇ ਕਿ ਨਾ ਤਾਂ ਅਮਰੀਕਾ ਨੇ ਡਿਨਾਈ ਕੀਤਾ ਕਿ ਜੀ ਅਸੀਂ ਜਿਹੜੇ ਸੱਦੇ ਸੀ ਬੰਦੇ, ਔਰ ਉਹਨਾਂ ਦੇ ਮੀਡੀਆ ਨੇ ਕਿਹਾ ਕਿ ਜੀ ਉਹਨਾਂ ਨੇ ਸਿੱਖਾਂ ਨੂੰ ਸੱਦ ਕੇ ਅਸ਼ੋਰ ਕੀਤਾ ਕਿ ਤੁਸੀਂ ਬਿਲਕੁਲ ਸਿਕਿਉਰ ਹੋ, ਔਰ ਖੁਦ ਹੀ ਉਹਨਾਂ ਨੇ ਉਹਨੂੰ ਖਾਲਿਸਤਾਨੀ ਸਪਿਨ ਵੀ ਦਿੱਤੀ ਹੈ ਦੱਸ ਕੇ ਜੀ ਫਲਾਣੇ ਦਾ ਖਾਲਿਸਤਾਨੀ ਕਨੈਕਸ਼ਨ ਕੀ ਹੈ ਜਾਂ ਢਿਮਕੇ ਦਾ ਕੀ ਹੈ। ਹੁਣ ਹਾਲਾਂ ਪੈਟਰਨ ਉਹਨਾਂ ਦਾ ਉਹੀ ਸੀ ਜਿਵੇਂ ਤੁਸੀਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਗੱਲ ਕੀਤੀ ਕਿ ਇਹ ਜਿਹੜੀ ਮੰਦਰਾਂ ਦੀ ਡੀਫੇਸਿੰਗ ਹੈ, ਔਰ ਇਹਦੇ 'ਚ ਇੱਕ ਪੁਆਇੰਟ ਬੜਾ ਦਿਲਚਸਪੀ ਵਾਲਾ ਹੋਏਗਾ, ਜਿਨ੍ਹਾਂ ਨੂੰ ਬਾਪਸ ਕਿਹਾ ਜਾਂਦਾ ਹੈ ਜਾਂ ਅਕਸ਼ਤਾਮ ਮੰਦਰ ਜਾਂ ਸਤਿਆ ਨਾਰਾਇਣ ਮੰਦਰ ਕਿਹਾ ਜਾਂਦਾ ਹੈ। ਜੇ ਮੈਂ ਆਪਣੀ ਸਿੱਖ ਆਡੀਅנס ਨੂੰ ਸਮਝਾਉਣਾ ਹੋਏ ਤੇ ਇਹ ਹਿੰਦੂਆਂ ਦੇ ਨਿਰੰਕਾਰੀ ਨੇ, ਇਹ ਮੇਨ ਸਟ੍ਰੀਮ ਹਿੰਦੂ ਮੰਦਰ ਨਹੀਂ ਨੇ ਜੀ। ਗੁਜਰਾਤ ਦੇ ਵਿੱਚ ਇਹਨਾਂ ਦਾ ਬੇਸ ਹੈ। ਇਹਨਾਂ ਦਾ ਪ੍ਰਮੁੱਖ ਜਿਹੜਾ ਸਤਿਆ ਨਾਰਾਇਣਨ ਕੇ ਕੀ ਉਹ ਆਪਣੇ ਆਪ ਨੂੰ ਵੀ ਵਿਸ਼ਨੂੰ ਦਾ ਅਵਤਾਰ ਕਹਿੰਦਾ ਹੈ, ਔਰ ਈਵਨ ਇਹਨਾਂ ਦੇ ਉੱਤੇ ਅਕਸ਼ਧਾਮ ਮੰਦਰਾਂ ਦੇ ਉੱਤੇ ਗੁਜਰਾਤ ਦੇ ਵਿੱਚ ਵੀ ਟਾਈਮ ਟੂ ਟਾਈਮ ਜਿਹੜਾ ਹੈ ਉਹ ਤਨਕੀਦ ਵੀ ਹੁੰਦੀ ਰਹੀ, ਇਹਨਾਂ ਤੇ ਅਟੈਕ ਵੀ ਹੁੰਦੇ ਰਹੇ, ਔਰ ਇਹਨਾਂ ਨੂੰ ਮੁੱਖ ਧਾਰਾ ਹਿੰਦੂ ਨਹੀਂ ਮੰਨਿਆ ਜਾਂਦਾ, ਪਹਿਲੀ ਗੱਲ। ਅੱਛਾ, ਦੂਸਰੀ ਗੱਲ, ਇਹ ਜਿਹੜੇ ਜੇ ਮੋਸਟ ਆਰਗੇਨਾਈਜ਼ਡ ਦੇਖਣਾ ਹੋਏ, ਵੱਡੀਆਂ ਵੱਡੀਆਂ ਬਿਲਡਿੰਗਾਂ ਵਾਲੇ ਇੱਥੇ ਨਿਊ ਜਰਸੀ 'ਚ ਪਤਾ ਨਹੀਂ ਕਿੰਨੇ ਏਕੜ ਦੇ ਵਿੱਚ ਫੈਲਿਆ ਹੋਇਆ ਹੈ, ਸਭ ਤੋਂ ਜ਼ਿਆਦਾ ਆਰਗੇਨਾਈਜ਼ਡ ਜਿਹੜੇ ਨੇ ਇਹ ਮੰਦਰ ਨੇ। ਇਹਨਾਂ ਦੇ ਕੋਲ ਜਿੰਨੇ ਰੀਸੋਰਸ ਨੇ, ਜਿੰਨੇ ਵੱਡੇ ਇਹਨਾਂ ਦੇ ਕੰਪਲੈਕਸ ਨੇ, ਪਰ ਹੈਰਾਨੀ ਇਸ ਗੱਲ ਦੀ ਹੈ ਵੀ ਉਹ ਕੈਨੇਡਾ ਹੋਏ, ਆਸਟ੍ਰੇਲੀਆ 'ਚ ਹੋਏ, ਜਾਂ ਮੋਦੀ ਦੀ ਆਮਦ ਤੋਂ ਪਹਿਲਾਂ 17 ਸਤੰਬਰ ਨੂੰ ਜਾਂ ਦੂਸਰਾ ਹਵਾਲੇ ਨਾਲ ਹੋਏ ਜੀ ਨਿਊਯਾਰਕ ਦੇ ਅਕਸ਼ਧਾਮ ਤੇ ਸੈਕਰਾਮੈਂਟੋ ਦੇ, ਜਿਵੇਂ ਆਸਟ੍ਰੇਲੀਆ ਦੀ ਤੁਸੀਂ ਪੁਲਿਸ ਕੈਮਰੇ ਨਹੀਂ ਨੇ। ਹੁਣ ਜਿੱਥੇ ਮਿਲੀਅਨਸ ਆਫ ਡਾਲਰਸ ਦੀਆਂ ਬਿਲਡਿੰਗਸ ਨੇ, ਕੋਈ ਹੋਰ ਕਿਸੇ ਨੇ ਗਲੀ ਦੇ ਮੋੜ ਤੇ ਮੰਦਰ, ਤਾਂ ਜਿੱਥੇ ਮਰਜ਼ੀ ਤੁਸੀਂ ਇੱਕ ਪੱਥਰ ਰੱਖੋ, ਉਹਦੇ ਤੇ ਸੰਧੂਰ ਉਲਟਾ ਕਰ ਦਿਓ ਤੇ ਪੂਜਾ ਸ਼ੁਰੂ ਕਰ ਦਿਓ, ਇੱਦਾਂ ਦੇ ਹਜ਼ਾਰਾਂ ਮੰਦਰ ਹਰ ਪਾਸੇ ਬਣੇ ਹੋਏ ਨੇ। ਲੇਕਿਨ ਇਹ ਮੋਸਟ ਆਰਗੇਨਾਈਜ਼, ਜਿੱਥੇ ਤੁਹਾਨੂੰ ਮੀਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਭਾਈ ਇੱਕ ਤੁਸੀਂ ਬਹੁਤ ਜਿਹੜੀ ਹੈ ਉਹ ਮਾਰਵਲਸ ਔਰ ਬਹੁਤ ਜ਼ਬਰਦਸਤ ਇਮਾਰਤ ਵੱਲ ਜਾ ਰਹੇ ਹੋ, ਤੇ ਉੱਥੇ CCTV ਕੈਮਰੇ ਕਿਉਂ ਗਾਇਬ ਨੇ ਜੀ? ਔਰ ਪੁਲਿਸ ਨੇ ਤਾਂ ਆਸਟ੍ਰੇਲੀਆ ਦੇ ਮਾਮਲੇ 'ਚ ਕਿਹਾ ਵੀ ਇਹਨਾਂ ਨੇ ਖੁਦ ਹੀ ਕੀਤਾ। ਹੁਣ ਇੱਥੇ ਜਿਹੜੀ ਘਟਨਾ ਨੂੰ, ਔਰ ਇਹਦੀ ਖਬਰ ਤੁਸੀਂ ਦੇਖੋਗੇ ਕਿ ਅਮਰੀਕਨ ਜਾਂ ਕੈਨੇਡੀਅਨ ਜਾਂ ਆਸਟ੍ਰੇਲੀਅਨ ਮੁੱਖ ਧਾਰਾ ਮੀਡੀਆ PTI 'ਚ ਲੱਗੀ ਹੋਏਗੀ। ਉਹਦਾ ਮਤਲਬ ਜਦੋਂ ਤੁਸੀਂ PTI ਦਾ ਦੇਖੋ ਤੇ ਇਹਦਾ ਮਤਲਬ ਹੁੰਦਾ ਹੈ ਕਿ ਬਈ ਇਹ ਪਲਾਂਟਡ ਖਬਰ ਹੈ, ਪ੍ਰੈਸ ਟਰਸਟ ਆਫ ਇੰਡੀਆ ਇਹਨਾਂ ਦੀ ਨਿਊਜ਼ ਏਜੰਸੀ ਹੈ, ਔਰ ਉਹਨੂੰ ਕੰਡੈਮ ਕਰਨ ਵਾਲਿਆਂ ਜੇ ਕੈਨੇਡਾ 'ਚ ਹੋਇਆ ਤਾਂ ਉਹ ਚੰਦਰਾ ਜਿਹੜਾ ਇੱਕ MP ਬਣਾਇਆ ਹੋਇਆ ਉਹ ਕੰਡੈਮ ਕਰਨ ਵਾਲਾ। ਹੁਣ ਇਹ ਖਬਰ ਜਿਹੜੀ ਉਹਨਾਂ ਦੇ ਹੇਟ ਗ੍ਰੈਫਿਟੀ ਐਟ US ਟੈਂਪਲ, ਸੈਕੰਡ ਇਨਸੀਡੈਂਟ ਇਨ 10 days, PTI ਦੀ ਖਬਰ ਹੈ ਕਿ 10 ਦਿਨਾਂ ਦੇ ਵਿੱਚ ਦੂਜਾ, ਪਹਿਲਾਂ 17 ਸਤੰਬਰ ਨੂੰ ਸੀ, ਫਿਰ ਜਿਹੜਾ ਉਹ ਕੰਡੈਮਨੇਸ਼ਨ ਔਰ ਦੂਸਰਾ ਸ਼ੁਰੂ ਹੋ ਗਿਆ। ਔਰ ਇਹਨੂੰ ਵੀ ਕੰਡੈਮ ਕਰਨ ਵਾਲਿਆਂ 'ਚ ਰੋ ਖੰਨਾ ਜੀ, ਕਾਂਗਰਸਮੈਨ, ਜਿਹੜਾ ਭਾਵੇਂ ਕਲੇਮ ਕਰਦਾ ਹੈ ਕਿ ਜੀ ਫਲਾਣਾ ਜਿਹੜਾ ਹੈ ਉਹ ਈਸ਼ਵਰ ਚੰਦਰ ਵਿਦਿਆ ਸਾਗਰ ਤੇ ਫਲਾਣਾ ਮੇਰਾ ਦਾਦਾ ਸੀ ਤੇ ਮੇਰਾ ਫਲਾਣਾ, ਮੈਂ ਕਾਂਗਰਸੀ ਬੈਕਗਰਾਉਂਡ ਦੂਜਾ। ਹੁਣ ਇਹ ਕੀ ਕਹਿ ਰਿਹਾ? ਦਿਸ ਟਾਈਪ ਆਫ ਹੇਟ ਅਗੇਂਸਟ ਹਿੰਦੂ ਅਮਰੀਕਨਸ ਐਂਡ ਵੈਂਡਲਿਜ਼ਮ ਇਜ਼ ਅਪੋਲਿੰਗ ਐਂਡ ਮੋਰਲੀ ਰੋਂਗ। ਭਾਈ ਕੌਣ ਹੇਟ ਫੈਲਾ ਰਿਹਾ ਹੈ? ਕਿਹਨੇ ਹਿੰਦੂ ਇੰਡੀਅਨਸ ਦੇ ਖਿਲਾਫ ਹੇਟ, ਜਾਂ ਕਿਵੇਂ ਇਹ ਕੌਣ ਕਰ ਰਿਹਾ? ਉਹਨੇ ਕਿਹਾ ਜੀ the Department of Justice must investigate these hate crimes and those responsible should be held fully accountable under the law, Congressman Rao Khanna said.
ਭਾਈ ਤੂੰ ਕਾਂਗਰਸਮੈਨ ਹੈ, ਪੁੱਛ ਲੈ ਉਹਨੂੰ ਜਿਹੜਾ ਵੀ ਉਹ ਤੁਹਾਡੇ ਉਸ ਡਿਸਟ੍ਰਿਕਟ ਪੁਲਿਸ 'ਚ ਹੈ ਜਾਂ ਕੀ ਹੈਗਾ, ਕੌਣ ਹੈ ਇਹਦੇ ਬਿਹਾਈਂਡ, ਤੁਹਾਡੇ ਕੈਮਰਿਆਂ 'ਚ ਆ ਗਿਆ ਹੋਏਗਾ ਕੌਣ ਹੈ। ਲੇਕਿਨ ਜਦੋਂ ਤੁਸੀਂ ਇੱਕ ਹਵਾ ਬਣਾਉਣੀ ਹੈ ਔਰ ਉਹਨਾਂ ਨੇ ਆਪਣੇ ਵੱਲੋਂ ਇਹਨੂੰ ਬੜੀ ਵੱਡੀ ਇਨਸੀਡੈਂਟ ਬਣਾ ਕੇ ਕਿਹਾ ਕਿ ਜੀ ਇਹ ਬੈਪਸ ਟੈਂਪਲ ਦੇ ਉੱਤੇ ਮਹੀਨੇ ਤੋਂ ਵੀ ਘੱਟ ਸਮੇਂ 'ਚ ਅਮਰੀਕਾ 'ਚ ਦੂਜਾ ਹਮਲਾ ਹੈ ਔਰ ਇਸ ਦੇ ਉੱਤੇ ਜਿਹੜਾ ਉਹ ਲਿਖਿਆ ਗਿਆ ਹਿੰਦੂਜ਼ ਗੋ ਬੈਕ ਔਰ ਐਂਟੀ ਹਿੰਦੂ ਹੇਟ ਹੈ ਔਰ ਅਸੀਂ ਬੜੇ ਯੂਨਾਈਟਿਡ ਹੈ ਇਸ ਦੇ ਲਈ, ਜਿਹੜਾ ਇਸ ਕਿਸਮ ਦੇ ਅਸੀਂ ਵੀ ਕੰਡੈਮ ਕਰਦੇ ਹਾਂ। ਪਰ ਪਹਿਲਾਂ ਦੇਖੋ ਵੀ ਕੀਤਾ ਕਿਹਨੇ ਜੀ। ਔਰ ਇਹ ਬੇਸ਼ੱਕ ਇਹ ਹਿੰਦੂਆਂ ਦੇ ਨਿਰੰਕਾਰੀ ਨੇ, ਲੇਕਿਨ ਰਾਹ ਦੇ ਹੈੱਡਕੁਆਟਰ ਨੇ। ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਜਿਵੇਂ ਕਿਸੇ ਜ਼ਮਾਨੇ 'ਚ ਹਰੇ ਰਾਮਾ ਹਰੇ ਕ੍ਰਿਸ਼ਨਾ ਮੂਵਮੈਂਟ ਭਾਵੇਂ ਅਮਰੀਕਾ 'ਚ ਹੋਈ, ਹੁਣ ਵੀ ਟੱਲੀਆਂ ਟੁੱਲੀਆਂ ਵਜਾਉਂਦੇ ਨੇ, ਇਮੋਰੈਲਿਟੀ ਵੀ ਇਹਨਾਂ ਦੇ ਨਾਲ ਜੁੜੀ। ਲੇਕਿਨ ਇੱਕ ਸਟੇਜ 'ਤੇ ਸੀ ਕਿ ਭਾਈ ਇਹ ਕਿਹੜੀ ਏਜੰਸੀ ਇਹਨਾਂ ਨੂੰ ਇਸਤੇਮਾਲ ਕਰ ਰਹੀ ਹੈ ਕਿਉਂਕਿ ਹਰੇ ਰਾਮਾ ਹਰੇ ਕ੍ਰਿਸ਼ਨਾ ਮਾਸਕੋ 'ਚ ਵੀ ਪਹੁੰਚ ਗਏ, ਦੂਜੇ ਵੀ ਹੋ ਗਏ। KGB ਨੇ ਇਹਨੂੰ CIA ਦੀ ਆਊਟਫਿਟ ਦੇਖ ਕੇ ਕਿਹਾ। ਇਸੇ ਤਰ੍ਹਾਂ ਮਤਲਬ ਈਵਨ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਸਿੱਖ ਬਾਣੇ ਦੇ ਵਿੱਚ ਵੀ ਚਿੱਟੇ ਕੱਪੜੇ ਪਹਿਨਾ ਕੇ ਜਿਹੜੇ ਇਸ ਕਿਸਮ ਦੀ ਇੱਕ ਮੂਵਮੈਂਟ ਖੜੀ ਕੀਤੀ ਗਈ ਅੱਜ ਵੀ ਹੈ, ਉਹਨਾਂ ਦੀ ਤੁਸੀਂ ਕਾਰਗੁਜ਼ਾਰੀ ਦੇਖੋ ਤਾਂ ਅਲਟੀਮੇਟਲੀ ਇੰਡੀਅਨ ਏਜੰਸੀਆਂ ਦੇ ਹੱਕ ਦੇ ਵਿੱਚ ਹੀ ਭੁਗਤਣ ਵਾਲੀ ਹੈ। ਸੋ ਇਹ ਜਿਹੜੇ ਇਸ ਕਿਸਮ ਦੇ ਨੇ, ਇੱਕ ਜ਼ਮਾਨਾ ਸੀ ਜਦੋਂ ਕਿ ਜੀ ਇੰਟੈਲੀਜੈਂਸ ਦੇ ਲਈ ਤੁਸੀਂ ਮੀਡੀਆ ਦੇ ਵਿੱਚ ਆਪਣੇ ਬੰਦੇ ਫਿੱਟ ਕੀਤੇ, ਅੱਜ ਵੀ ਹੁੰਦੇ ਨੇ। ਹੁਣ NGOs ਵੀ ਹੁੰਦੀਆਂ, ਬਹੁਤ ਸਾਰੀਆਂ NGOs ਜਿਹੜੀਆਂ ਨੇ ਉਹ ਇਸ ਕੰਮ ਦੀਆਂ ਹੁੰਦੀਆਂ, ਕੋਈ ਨਾ ਕੋਈ ਉਹਨੂੰ ਫਾਈਨੈਂਸ ਕਰ ਰਿਹਾ ਹੁੰਦਾ ਤੇ ਰਿਲੀਜੀਅਸ ਹੈਡਿੰਗ ਦੇ ਥੱਲੇ ਇਹ ਹੋਰ ਵੀ ਸੌਖਾ ਹੋ ਜਾਂਦਾ। ਤੇ ਆ ਜਿਸ ਕਿਸਮ ਦੇ ਵਾਕਿਆ ਜਾਂ ਦੂਜੇ ਹੋ ਰਹੇ ਨੇ, ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ। ਅਸੀਂ ਤਾਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਵੀ ਇੱਕ ਨਖਿੱਧ ਤੋਂ ਨਖਿੱਧ ਸਿੱਖ ਵੀ, ਨੋ ਮੈਟਰ ਉਹਦੀ ਕੋਈ ਕਮਿਟਮੈਂਟ ਕਿਸੇ ਚੀਜ਼ ਨਾਲ ਨਾ ਹੋਏ, ਲੇਕਿਨ ਉਹ ਕਦੇ ਵੀ ਕਿਸੇ ਦੇ ਵੀ ਧਰਮ ਨੂੰ, ਉਹਦੇ ਧਾਰਮਿਕ ਚਿੰਨ੍ਹ ਨੂੰ, ਉਹਦੇ ਧਾਰਮਿਕ ਸਥਾਨ ਨੂੰ ਜਿਹੜਾ ਉਹ ਅਪਮਾਨਿਤ ਨਹੀਂ ਕਰੇਗਾ। ਇਹ ਵਿਦਨ ਪ੍ਰੋਗਰਾਮਿੰਗ ਹੈ ਸਿੱਖੀ ਦੀ, ਇਹੀ ਕੁਛ ਕਰ ਸਕਦੇ ਨੇ। ਆਪਣੇ ਹੀ ਹੁਣ ਵਾਕਿਆ ਸਾਹਮਣੇ ਆਇਆ ਸੀ UP 'ਚ, ਪਹਿਲਾਂ ਇੱਕ ਮੁਸਲਮਾਨ ਦੀ ਲਿੰਚਿੰਗ ਕਰਤੀ, ਬਾਅਦ 'ਚ ਆਇਆ ਕਿ ਹਿੰਦੂ ਨੇ ਹੀ ਜਿਹੜਾ ਉਹ ਗਾਂ ਨੂੰ ਮਾਰਿਆ ਔਰ ਜਿਹੜਾ ਉਸ ਦੇ ਲਈ ਉਹ ਜ਼ਿੰਮੇਵਾਰ ਹੈ। ਔਰ ਕਿੰਨੇ ਵਾਕਿਆ, ਇਹ ਤਾਂ ਕੁਛ ਵੀ ਕਰ ਸਕਦੇ ਨੇ ਪੈਸੇ ਦੇ ਲਈ ਔਰ ਕਿਸੇ ਲਈ ਵੀ। ਇਹ ਜਿਹੜੇ ਨੇ ਇਹਨਾਂ ਦਾ ਕੋਈ ਈਮਾਨ ਨਹੀਂ ਹੈ। ਕੋਈ ਵੀ ਸਿੱਖ ਕਿਸੇ ਵੀ ਮਜ਼ਹਬ ਦਾ ਅਪਮਾਨ ਨਹੀਂ ਕਰ ਸਕਦਾ ਕਿਸੇ ਮੰਦਿਰ 'ਚ ਜਾ ਕੇ ਜਾਂ ਕਿਸੇ ਮਸਜਿਦ ਜਾਂ ਚਰਚ ਜਾਂ ਸਿਨਾਗੋਗ 'ਚ ਜਾ ਕੇ। ਕੋਈ ਲਿਖਣਾ ਤਾਂ ਦੂਰ ਦੀ ਗੱਲ, ਉਹ ਆਪਣੀ ਜ਼ਬਾਨ ਤੋਂ ਵੀ ਜਿਹੜਾ ਹੈ ਉਹ ਇਸ ਕਿਸਮ ਦਾ ਕੋਈ ਲਫ਼ਜ਼ ਕਦੇ ਨਹੀਂ ਜਿਹੜਾ ਉਹ ਅਟਰ ਕਰਦਾ ਜਿਹਦੇ ਨਾਲ ਕਿਸੇ ਦੇ ਜਜ਼ਬਾਤ ਹਰਟ ਹੁੰਦੇ ਹੋਣ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।